ਮੇਲ ਵਰਤਨ ਕਿਸ ਤਰ੍ਹਾਂ ਦਾ ਰਿਹਾ ਜਿੰਨੀ ਦੇਰ ਵੀ ਇੱਥੇ ਰਹੇ ਨੇ ਸਿੱਖਾਂ ਨਾਲ ਖੱਤਰੀਆਂ? ਹਾਂਜੀ, ਬਹੁਤ ਵੀ ਯਾਦ ਆਉਂਦੇ ਨੇ ਬੜੇ ਵੀ ਇਹਨਾਂ ਲੋਕਾਂ ਨਾਲੋਂ ਚੰਗੇ ਕਿਸੇ ਦਾ ਹੱਕ ਨਹੀਂ ਸਕਦਾ। ਅੱਛਾ, ਹੱਕ ਨਹੀਂ ਸੀ ਮਾਰਦੇ ਨਾ ਕਿਸੇ ਨੂੰ ਤੰਗ ਨਹੀਂ ਸਕਦਾ। 47 ਤੋਂ ਪਹਿਲੇ ਕਿੰਨੇ ਕੁ ਸਿੱਖ ਰਹਿੰਦੇ ਸਨ? ਆ ਸਾਰੇ ਨਾ ਜਿਹੜੇ ਮਾਲਕ ਸਨ ਨਾ ਹਾਂਜੀ ਉਹ ਸਿੱਖ ਹੀ ਸਨ। ਅੱਛਾ, ਜੱਟ ਸਨ। ਕਿਹੜੀ ਕੌਮ ਦੇ ਸਨ? ਹੈ ਕਿਹੜੀ ਬਰਾਦਰੀ ਸੀ? ਕੋਈ ਬਲਾਦ ਜੀ ਬਿਲਕੁਲ ਕੰਗਲੇ ਵੀ ਸਨ ਅੱਛਾ ਜੀ, ਤੇ ਸਾਈ ਵੀ ਸੀ ਇੱਕ ਘਰ। ਇਹ ਪਿੱਛੋਂ ਸਿਆਲਕੋਟ ਲਵਾਇਆ। ਉਹਨਾਂ ਦੇ ਨਾਮ ਕੋਈ ਯਾਦ ਜੇ? ਭਗਤੂ ਕੰਗਲਾ ਹੁੰਦਾ ਸੀ। ਅੱਛਾ ਹੈ ਅੱਛਾ ਚੜਤੂ ਕੰਗਲਾ ਹੁੰਦਾ ਸੀ। ਅੱਛਾ ਹੈ ਆਲੂ ਕੰਗਲਾ ਹੁੰਦਾ ਸੀ। ਅੱਛਾ ਜੀ, ਹਾਂਜੀ ਅੱਗੇ ਉਹ ਜੌਨ ਸਿੰਘ ਕੰਗਲਾ ਸੀ। ਅੱਛਾ ਜੀ, ਹਾਂਜੀ ਜੌਨ ਸਿੰਘ ਚਾਚੂ ਦਾ ਉਹਦਾ ਚਾਚਾ ਸੀ ਅੱਛਾ ਜੀ, ਭਗਤ ਸਿੰਘ ਦਾ। ਅੱਛਾ ਜੀ, ਅੱਛਾ ਆਲਾ ਸਿੰਘ ਵੀ ਉਹਦਾ ਚਾਚੇ ਬਾਮੇ ਭਰਾ ਸੀ। ਅੱਛਾ ਜੀ, ਚੂੜ ਸਿੰਘ ਸੀ। ਅੱਛਾ ਜੀ, ਹਾਂਜੀ ਕਪੂਰਲੇ ਗਏ ਅੱਛਾ ਜੀ, ਉਹ ਸਲਾਮੇ ਸਨ। ਅੱਛਾ ਜੀ। ਉਹ ਕਪੂਰਲੇ ਉਹ ਕਿਹੜੀ ਬਰਾਦਰੀ ਸੀ? ਉਹ ਕੰਗਲੇ ਅੱਛਾ, ਉਹ ਵੀ ਕੰਗਲੇ ਉਹ ਸਨ। ਪਾਸਾ ਸਾਰਾ ਕੰਗਲੇ ਆਂਦਾ ਸੀ। ਅੱਛਾ, ਉਹ ਇੱਕੋ ਟੱਬਰ ਸੀ। ਇਹ ਪਿੰਡ ਦੇ ਕਿਹੜੇ ਪਾਸੇ ਸਨ ਕੰਗਲਿਆਂ ਦਾ ਘਰ? ਚੜ੍ਹਦੇ ਪਾਸੇ। ਹਾਂਜੀ ਜੀ, ਅਸਲਾਮ ਵਾਲੇਕੁਮ ਰਹਿਮਤੁल्लाह। ਅੱਜ ਮੈਂ ਸਨ 47 ਦੇ ਖੋਜ ਦੇ ਹਵਾਲੇ ਦੇ ਨਾਲ ਜਿਹੜਾ ਪਿੰਡ ਮਦਾਰ, ਹਾਂਜੀ ਇਹ ਬਹੁਤ ਬੜਾ ਪਿੰਡ ਹੈ। ਇਹਦੀ ਤਹਿਸੀਲ ਜ਼ਿਲ੍ਹਾ ਇਹ ਸ਼ੇਖੂਪੁਰਾ। ਇੱਥੇ ਪਤਾ ਚੱਲਿਆ ਕਿ ਇੱਕ ਬਜ਼ੁਰਗ ਨੇ ਜਿਹੜੇ ਸਨ 47 ਦੇ ਹਵਾਲਿਆਂ ਦੇ ਨਾਲ ਕਾਫੀ ਮਾਲੂਮਾਤ ਰੱਖਦੇ ਨੇ। ਇਹ ਚੂँਕਿ ਪਿੰਡ ਸਿੱਖ ਸਰਦਾਰਾਂ ਦਾ ਸੀ, ਅਕਸਰੀਅਤ ਦੇ ਨਾਲ ਇੱਥੇ ਆਬਾਦ ਸਨ ਇਸ ਏਰੀਏ ਦੇ ਵਿੱਚ। ਇਹਨਾਂ ਦੇ ਕੋਲੋਂ ਪੁੱਛਨੇ ਆ ਜਿਸ ਵਕਤ ਪਾਕਿਸਤਾਨ ਬਣਿਆ ਉਸ ਵਕਤ ਕੀ ਸੂਰਤ ਹਾਲ ਸੀ, ਤੇ ਉਸ ਤੋਂ ਪਹਿਲੇ ਜਿਹੜੇ ਸਰਦਾਰ ਇੱਥੇ ਰਹਿੰਦੇ ਸਨ ਕਿਸ ਤਰ੍ਹਾਂ ਦਾ ਮੇਲ ਮਿਲਾਪ ਤੇ ਕੀ ਮਿਲ ਵਰਤਾਅ ਸੀ ਉਹਨਾਂ ਦੇ ਨਾਲ। ਜੀ ਅਸਲਾਮ ਵਾਲੇਕੁਮ। ਵਾਲੇਕੁਮ। ਤੁਹਾਡਾ ਨਾਮ ਕੀ ਜੇ? ਮੇਰਾ ਨਾਮ ਨੂਰ ਮੁਹੰਮਦ। ਨੂਰ ਮੁਹੰਮਦ। ਹਾਂ। ਤੁਹਾਡੇ ਵਾਲਾ ਸਾਹਿਬ ਦਾ ਨਾਮ? ਅਮੀਰ ਦੀਨ। ਅਮੀਰ ਦੀਨ। ਹਾਂ ਠੀਕ ਹੈ। ਤੁਹਾਡੀ ਕਿਹੜੀ ਬਰਾਦਰੀ ਹੈ? ਸਾਡੀ ਬਲਾਦ ਜੀ ਰਮਾਨੀ ਕਮਿਆਰ। ਰਮਾਨੀ ਕਮਿਆਰ। ਸਾਰਾ ਪਾਕਿਸਤਾਨ ਹਿੰਦੁਸਤਾਨ ਜਿਸ ਵਕਤ ਬਣਿਆ ਉਸ ਵਕਤ ਤੁਹਾਡੀ ਕਿੰਨੀ ਉਮਰ ਸੀ? ਮੈਂ ਨਾ ਉਸ ਮੁੰਡੇ तकरीबन 15 साल 10-12 साल 12 साल उम्र है। 10-12 ਸਾਲ। ਜਿਹੜਾ ਇਹ ਤੁਹਾਡਾ ਘਰ ਸ਼ੁਰੂ ਤੋਂ ਇੱਥੇ ਹੈ ਕਿ ਬਾਅਦ ਦੇ ਵਿੱਚ ਬਣਿਆ ਹੈ? ਕਿਹੜਾ ਇੱਥੇ ਰਹਿਸ਼ ਜਿਹੜੀ ਹੈ? ਰਾਜ ਸਾਡੀ ਸੀ ਉਹ ਨਹੀਂ ਬਣਿਆ। ਉਹ ਡੇਰਾ ਪਿੰਡ ਦੇ ਮਸੀਤੋਂ ਦਾ ਸੀ। ਹਾਂਜੀ। ਉੱਥੇ ਦੀ ਲਿਆਏ ਸਾਡੇ ਜਿੰਨੇ ਵਡਰਾ ਸਨ ਨਾ, ਉਹ ਮਸੀਤ ਤੋਂ ਗਲੀ ਆਈ ਨੂੰ ਜਾਂਦੀ ਨਹੀਂ। ਹਾਂਜੀ ਉਹਦੇ ਇਸ ਪਾਸੇ ਠੀਕ। ਉਹ ਥਾਂ ਥਾਂ ਉਹ ਫਿਰ ਅੱਗੋਂ ਸੀ ਵੰਡਲਾਵਾਂ ਦੇ ਘਰ ਦਾ ਸਾਰੇ ਹੀ ਉਹ। ਇਸ ਪਿੰਡ ਦੇ ਵਿੱਚ 47 ਤੋਂ ਪਹਿਲੇ ਕਿੰਨੇ ਕੁ ਸਿੱਖ ਰਹਿੰਦੇ ਸਨ? ਆ ਸਾਰੇ ਨਾ ਜਿਹੜੇ ਮਾਲਕ ਸਨ ਨਾ ਹਾਂਜੀ ਉਹ ਸਿੱਖ ਹੀ ਸਨ। ਅੱਛਾ, ਜੱਟ ਸਨ। ਕਿਹੜੀ ਕੌਮ ਦੇ ਸਨ? ਹੈ ਕਿਹੜੀ ਬਰਾਦਰੀ ਸੀ? ਕੋਈ ਬਲਾਦ ਜੀ ਬਿਲਕੁਲ ਟੱਪਾ ਤੇ ਬਿਰਕਾ ਦਾ ਸੀ ਨਾ। ਬਿਰਕਟਾਇਆ ਇਹ ਬਿਰਕਾ ਦਾ ਉਹਨਾਂ ਕੋ ਹੋਰ ਕੌਮਾਂ ਵਿੱਚ ਆ ਗਈਆਂ। ਕੰਗਲੇ ਵੀ ਸਨ ਅੱਛਾ ਜੀ, ਤੇ ਸਾਈ ਵੀ ਸੀ ਇੱਕ ਘਰ। ਇਹ ਪਿੱਛੋਂ ਸਿਆਲਕੋਟ ਲਵਾਇਆ। ਕੀ ਆਂਦਾ? ਅੱਛਾ। ਤੇ ਜਿਹੜੇ ਸਿਆਲਕੋਟੋਂ ਸਾਈ ਆਏ ਸਨ ਉਹਨਾਂ ਦਾ ਨਾਂ ਯਾਦ ਜੇ ਕੋਈ? ਬੜਾ ਕੀ ਨਾਮ ਸੀ ਉਹਨਾਂ ਦੇ? ਸੰਤ ਸਿੰਘ। ਸਨਤ ਸਿੰਘ। ਹਾਂ ਸਾਈ। ਸਾਈ। ਅੱਛਾ, ਹੋਰ ਤੇ ਜਿਹੜੇ ਸਾਈ ਸਿਆਲਕੋਟ ਆਏ ਉਹਨਾਂ ਦੇ ਨਾਂ ਪਹਿਲੇ ਦੱਸਣੇ ਜੇ। ਇੱਕ ਜੱਗੂ ਸਾਈ ਸੀ ਅੱਛਾ ਜੀ, ਉਹਨਾਂ ਦਾ ਵਿੱਚੋਂ ਹੀ। ਅੱਛਾ ਤੇ ਜੀ, ਜਿਹੜਾ ਵੱਡਾ ਘਰ ਸੀ ਨਾ ਉਹ ਇਸ ਜਿਹੜਾ ਕੀ ਨਾਂ ਲਿਆ ਹੈ, ਸੰਤੂ ਅੱਛਾ ਜੀ, ਸੰਤ ਸਿੰਘ। ਅੱਛਾ, ਅੱਛਾ ਤੇ ਇੱਕ ਉਰਲੇ ਪਾਸੇ ਦੀ ਉਹਦਾ ਮੈਨੂੰ ਨਾਂ ਨਹੀਂ ਪਿਆ ਆਉਂਦਾ। ਇਹ ਹੋਈ ਘਰ ਸੰਤ ਦਾ ਆਈ ਸੀ ਕੋਕੁਨ ਬਾਈ। ਅੱਛਾ। ਉਹਨੇ ਘਰ ਲੈਣੇ ਹੋਰ ਸਾਈਆਂ ਤੋਂ ਇਲਾਵਾ ਹੋਰ ਕਿਹੜੀ ਗੋਤ ਦੇ ਇੱਥੇ ਸਰਦਾਰ ਤੇ ਸਨ? ਕੰਗਲੇ ਕੰਗਲੇ। ਉਹਨਾਂ ਦੇ ਨਾਮ ਕੋਈ ਯਾਦ ਜੇ? ਭਗਤੂ ਕੰਗਲਾ ਹੁੰਦਾ ਸੀ। ਅੱਛਾ, ਹੈ ਅੱਛਾ, ਚੜਤੂ ਕੰਗਲਾ ਹੁੰਦਾ ਸੀ। ਅੱਛਾ, ਹੈ ਆਲੂ ਕੰਗਲਾ ਹੁੰਦਾ ਸੀ। ਅੱਛਾ ਜੀ, ਹਾਂਜੀ ਅੱਗੇ ਉਹ ਜੌਨ ਸਿੰਘ ਕੰਗਲਾ ਸੀ। ਅੱਛਾ ਜੀ, ਹਾਂਜੀ ਜੌਨ ਸਿੰਘ ਚਾਚੂ ਦਾ ਉਹਦਾ ਚਾਚਾ ਸੀ ਅੱਛਾ ਜੀ, ਭਗਤ ਸਿੰਘ ਦਾ। ਅੱਛਾ ਜੀ, ਅੱਛਾ ਆਲਾ ਸਿੰਘ ਵੀ ਉਹਦਾ ਚਾਚੇ ਬਾਮੇ ਭਰਾ ਸੀ। ਅੱਛਾ ਜੀ, ਚੂੜ ਸਿੰਘ ਸੀ। ਅੱਛਾ ਜੀ, ਹਾਂਜੀ ਕਪੂਰਲੇ ਗਏ ਅੱਛਾ ਜੀ, ਉਹ ਸਲਾਮੇ ਸਨ।
ਅੱਛਾ ਜੀ, ਉਹ ਕਪੂਰਲੇ ਉਹ ਕਿਹੜੀ ਬਰਾਦਰੀ ਸੀ? ਉਹ ਕੰਗਲੇ ਅੱਛਾ, ਉਹ ਵੀ ਕੰਗਲੇ ਉਹ ਸਨ। ਪਾਸਾ ਸਾਰਾ ਕੰਗਲੇ ਲਿਆਂਦਾ ਸੀ। ਅੱਛਾ, ਉਹ ਇੱਕੋ ਟੱਬਰ ਸੀ। ਇਹ ਪਿੰਡ ਦੇ ਕਿਹੜੇ ਪਾਸੇ ਸਨ ਕੰਗਲਿਆਂ ਦਾ ਘਰ? ਚੜ੍ਹਦੇ ਪਾਸੇ। ਕੀ ਨਾਂ ਸਨ ਜਿਹੜੇ? ਅਲੀਆ ਤੇਲੀ ਅੱਛਾ ਹੈ, ਇੱਕ ਸ਼ਾਹ ਮੁਹੰਮਦ ਅੱਛਾ ਤੇਲੀ, ਗਾਮਾ ਤੇਲੀ, ਖੁਸ਼ੀ ਤੇਲੀ। ਅੱਛਾ। ਉਹ ਜਾਲੀ ਵੀ ਕਰਦਾ ਹੁੰਦਾ ਸੀ। ਤਖਤ ਪਹੁੰਚ ਡੱਠਾ, ਉਹਦੇ 6-7 ਵਜੇ ਬੰਦਾ ਬਹਿੰਦਾ ਸੀ। ਪਲੇ ਉਦੋਂ ਹੁੰਦੀ ਸੀ। ਉਦੋਂ ਆ ਨਹੀਂ ਸੀ ਕੰਮ। ਮੈਂ ਜਿੱਥੋਂ ਮਰਜੀ ਪੁਲਿਸ ਆ ਕੇ ਤੇ ਛਾਲੀ ਮਾਰ ਕੇ ਅੰਦਰ ਹੀ ਵੜ ਜਾਂਦੀ ਨਾ। ਜਿੰਨਾ ਚਿਰ ਨੰਬਰਦਾਰ ਨੂੰ ਨਹੀਂ ਤਲਾਹ ਦੇਣੀ, ਨਾਲ ਚੌਂਕੀਦਾਰ ਲਾਉਣਾ ਤੇ ਚੌਂਕੀਦਾਰ ਲਵਾ। ਨੰਬਰਦਾਰ ਕਿੰਨੇ ਸਨ ਇਸ ਪਿੰਡ 'ਚ? ਨੰਬਰਦਾਰ 4 ਕਿਹੜਾ ਕਿਹੜਾ ਸਾਜੇ? ਹੈ ਇੱਕ ਲਾਭ ਸਿੰਘ ਨੰਬਰਦਾਰ। ਲਾਭ ਸਿੰਘ। ਇਹ ਕਿੰਨਾ ਕੰਗਲਿਆਂ 'ਚੋਂ ਸਨ? ਨਹੀਂ, ਹਾਂਜੀ, ਇਹ ਵਿਲਕ ਸਨ। ਇਹ ਵਿਰਕ ਸੀ। ਅੱਛਾ, ਪਾਲਾ ਸਿੰਘ। ਪਾਲਾ ਸਿੰਘ 4 ਨੰਬਰ ਦਾ। ਬਾਕੀ 2 ਨੰਬਰਦਾਰ ਨਹੀਂ ਯਾਦ ਰਹਿ ਗਏ। ਉਹਨਾਂ ਜਿਹੜੇ ਕੰਗਲੇ ਸਨ, ਉਹਨਾਂ ਦੀ ਪਹਿਲੀ ਕਿਹੜੇ ਪਾਸੇ ਸੀ? ਉਹ ਪਹਿਲੀ ਉਹ ਲੰਮੇ ਚੜ੍ਹਦੇ ਪਾਸੇ। ਚੜਦੇ। ਤੇ ਜਿਹੜੇ ਵਿਰਕ ਸਨ ਉਹਨਾਂ ਦੀ? ਉਹ ਆ ਪੁੱਲ ਅੱਗੇ ਸੀ ਲਾਭ ਸਿੰਘ ਦਾ ਡੇਰਾ। ਲਾਭ ਸਿੰਘ ਦਾ ਡੇਰਾ। ਅੱਲਾ ਦੇ ਪਾਸੋਂ ਨਾਲ ਦੇ। ਅੱਛਾ, ਲਾਭ ਸਿੰਘ ਦਾ। ਅੱਛਾ ਜੀ। ਇਹ ਇੱਕ ਪਾਲਾ ਸਿੰਘ ਦਾ ਇੱਧਰ ਸੀ ਨਾਲ। ਆ ਸੜਕ ਨਹੀਂ ਜਾਂਦੀ। ਹਾਂਜੀ ਹਾਂਜੀ। ਅੱਜ ਜਿੱਧਰੋਂ ਅਸੀਂ ਆਏ ਹਾਂ ਕਰਸ਼ਨ, ਇੱਕ ਉਹ ਅਗਾ ਸੀ ਉਹ ਜਿੱਥੇ ਖੂਹ ਇੱਥੇ ਕਿੱਥੇ ਕਿਹਦਾ ਹੁੰਦਾ ਸਾਜੇ? ਖੂਹ ਸੀ ਇੱਥੇ ਲਾਭ ਸਿੰਘ ਦਾ ਇੱਕ ਇੱਥੇ ਦੀ ਪਿੰਡ ਦੇ ਨਾਲ ਜਾਂਦੇ ਸਨ। ਆ ਨਵਾਂ ਖੂਹ ਲਵਾਇਆ ਸੀ ਕਿਨੇ? ਲਾਭ ਸਿੰਘ ਲੰਬਰ ਨੇ। ਅੱਛਾ, ਨਿੱਕਾ ਜਿਹਾ ਬੰਦਾ ਸੀ, ਬੁੱਢਾ ਹੋਇਆ ਵੇਖਿਆ। ਇੱਥੇ ਤਨੀਆਂ ਉਦੋਂ ਲਾਉਂਦੇ ਦਾ। ਅੱਛਾ ਚੀਜ਼ਾਂ ਨੂੰ। ਅੱਛਾ ਉਦੋਂ ਕੋ ਨਹੀਂ ਸਾਡਾ ਬੀਲੇ ਬੁੱਢੇ। ਅੱਛਾ, ਐਡੇ ਐਡੇ ਨੰਗਨ ਦੇ ਮਾਵਾ ਸਨ। ਐਡੇ ਐਡੇ ਨਹੀਂ ਜੁਆ ਮਾਰ ਕੇ ਸਾਰਾ ਦਿਨ ਮਰ ਜਾਂਦੇ। ਮਾਵਾਂ ਜੂਆਂ ਮਾਰਦੀਆਂ ਰਹਿੰਦੀਆਂ ਸਨ। ਅਸੀਂ ਆ ਮਾਰਦੇ ਸਾਂ, ਮਾਵਾ ਤੋਂ ਮੁੱਕਦੀਆਂ ਨਾ। ਹਾਂ, ਸਾਰਾ ਦਿਨ ਡੱਬ ਖੋਲੀ ਉਹ ਨਹੀਂ ਮੁੱਕਦੀ। ਮਤਲਬ ਕਿ ਮਾਵਾਂ ਥੱਕ ਜਾਂਦੀਆਂ ਸਨ ਤੇ ਆ ਫਿਰ ਮਾਵਾ ਕਿੱਥੋਂ ਥੱਕਦੀਆਂ ਨਾ। ਜੂਆਂ ਮਾਰਦੀਆਂ। ਨਹੀਂ, ਮਾਵਾ ਨੂੰ ਤਾਂ ਖਾਂਦੇ ਨਹੀਂ ਸਾਂ। ਇਸ ਉਮਰ ਦੇ ਜਿਹੜੇ ਬੰਨੇ ਜਾ ਕੇ ਡੱਬ ਖੋਲ ਕੇ ਸਾਰਾ ਦਿਨ ਇੱਕ ਡੱਬ ਹੀ ਨਹੀਂ ਸੀ ਡੱਲੀ ਹੁੰਦੀ। ਚਿੱਟੀਆਂ ਜੁਆਂ ਕੱਪੜਿਆਂ ਦੀਆਂ। ਅੱਛਾ ਆਹ ਥਿਲਕਦੀਆਂ ਨਾ। ਅੱਛਾ, ਘੱਟ ਹੁੰਦੀਆਂ ਨੇ ਨਾਨਾ ਨੂੰ ਨਾਮੇ ਦੀਆਂ। ਗੁਰਦੁਆਰਾ ਕਿੱਥੇ ਕਰਕੇ ਉਹ ਹੁੰਦਾ ਆਈ ਗੁਰਦੁਆਰਾ ਉਹ ਜਿੱਥੇ ਸਾਡੀ ਮਸਜਿਦ ਨਹੀਂ। ਸੀ? 1 ਮਿੰਟ। ਉਹ ਅੱਛਾ, ਇਹ ਸਾਹਮਣੇ ਮਸਜਿਦ। ਇਹ ਗੁਰਦੁਆਰਾ ਵੀ ਆ ਨਾਲ ਹੀ ਆਉਣਾ। ਇਹ ਸਾਡਾ ਮਸਜਿਦ। ਇਹ ਗੁਰਦੁਆਰਾ ਵੀ ਆ ਨਾਲ ਹੀ ਆਉਣਾ। ਇਹ ਸਾਡਾ ਜਿਹੜਾ ਨਾ ਮਲਾਬ, ਇਹ ਵਿੱਚ ਗੁਰਦੁਆਰੇ ਦੇ। ਅੱਛਾ, ਮਸਜਿਦ ਦਾ ਮਹਿਰਾਬ ਜਿਹੜਾ ਉਹ ਗੁਰਦੁਆਰੇ ਦੇ ਵਿੱਚ ਹੈ। ਅੱਛਾ ਅੱਛਾ, ਹਾਂਜੀ, ਠੀਕ ਵੱਡਾ ਹੈ। ਵੱਡਾ ਸੀ ਗੁਰਦੁਆਰਾ। ਅੱਛਾ ਅੱਛਾ, ਸਾਡਾ ਪੱਕਾ ਸੀ? ਹਾਂ, ਪੱਕਾ ਕੇ 2 ਮੰਜ਼ਿਲਾ ਕਿ 1 ਮੰਜ਼ਿਲਾ? ਉਹ ਦੋਲੀ ਮੰਜ਼ਿਲ ਸੀ ਉੱਤੇ। ਅੱਛਾ ਉਹ ਕਾਲੀ ਜਿਹੀ ਛੱਤ। ਅੱਛਾ ਉਹਨੀ ਬਲਾਂਡਾ ਜਿਹਾ ਬਣਿਆ। ਅੱਛਾ ਸੱਦੀ ਉਹਨੇ ਸਰਲੀ ਸੀ ਅੱਛਾ ਤੇ ਦੁਆਲੇ ਉੱਚਾ ਕੀਤਾ ਸੀ, ਵਿੱਚੋਂ ਸਰਲੀ ਸੀ। ਜਦੋਂ ਦਿੰਦੇ ਸਨ ਜਿਵੇਂ ਅਸੀਂ ਖਤਮ ਕੁਰਾਨ ਸ਼ਰੀਫ ਖਤਮ ਕਰਨੇ ਆ, ਉਹ ਆਪਣਾ ਉਹ ਕੀ ਗ੍ਰੰਥ ਉਹ ਪੜ੍ਹਦੇ ਹਨ। ਜਿੱਦਣ ਉਹ ਨਾ ਫਿਰ ਉਹ ਪੜ੍ਹਿਆ ਜਾਂਦਾ ਸੀ ਨਾ, ਉਦੋਂ ਉਹ ਵੱਡੀ ਵੱਡੀ ਸਾਰੀ ਬਰਾਤ ਹੁੰਦੀ ਸੀ। ਅੱਛਾ ਉਹਦੇ ਵਿੱਚ ਕੜਾਹ ਬਣਾ ਕੇ ਧਰਿਆ ਨੇ। ਅੱਛਾ, ਸਵਾਦੀ ਹੁੰਦਾ ਸੀ ਕੜਾਹ ਬਾਬਾ? ਮੇਵੇ ਸ਼ੇਵੇ ਕੋ ਕਾਜੂ ਉਹ ਵਗੈਰਾ ਸਭ ਕੁਝ ਵਿੱਚ ਪਾਇਆ ਹੁੰਦਾ ਸੀ। ਅੱਛਾ, ਤੁਹਾਨੂੰ ਉਹ ਚੋਂ ਕਿਹੜੀ ਚੀਜ਼ ਪਸੰਦ ਸੀ? ਉਹ ਜਿਹੜੀ ਅਸੀਂ ਖਾਂਦੇ ਸਾਂ। ਮੇਰੀ ਗੱਲ ਸੁਣਨਾ ਸੀ, ਆਪਣੇ ਅਸੀਂ ਨਹੀਂ ਸਾਂ ਉੱਥੇ ਜਾਂਦੇ ਅੱਛਾ ਅੱਛਾ ਨਾ, ਅਸੀਂ ਨਹੀਂ ਸਾਂ ਉੱਥੇ ਜਾਂਦੇ। ਅੱਛਾ ਉਹ ਵਿੱਚ ਫਿਰ ਮਾਰਦੇ ਕਿਰਪਾਨ ਅੰਜਦਾ। ਅੱਛਾ ਅੰਜਦਾ ਅੱਛਾ ਜਿਵੇਂ ਹੈ ਅੰਜਦਾ ਫੇਰ ਦੇਣਾ ਅੰਜਦਾ। ਅੱਛਾ ਜੀ। ਇਹ ਫਿਰ ਉਹ ਵੰਡਦੇ ਸਨ ਤੇ ਖਾਂਦੇ ਸਨ। ਅੱਛਾ, ਅਸੀਂ ਮੁਸਲਮਾਨ ਕੱਟ ਜਾਂਦੇ। ਕਈ ਮੁੰਡੇ ਮਾਂਡੇ ਕਈ ਛੋਟੇ ਹੁੰਦੇ ਚਲ ਜਾਂਦੇ ਹੋਣੇ ਆ। ਸਾਡੇ ਆ ਜਿਵੇਂ ਹੁਣ ਮਹਿਫਲ ਉੱਥੇ ਈਦਗਾਹ ਸੀ, ਆ ਦਰਬਾਰ ਨਹੀਂ ਅੱਜ ਕੱਲੀ ਆ ਸਾਹਮਣੇ ਇਹ ਇੱਥੇ ਈਦਗਾਹ ਹੁੰਦੇ ਜਿਹਦੇ ਲਈ ਅੱਜ ਮਿਲਾਪ ਸ਼ਰੀਫ ਆਉਣਾ ਨਾ। ਆ ਜਿਹੜੀ ਦੇਗਨ ਦੋਗਨ ਨੇ ਉਹਦੇ ਦੇਗਨ ਦੇਣੀਆਂ। ਠੀਕ ਹੈ। ਵੰਡਣੀਆਂ ਵਿੱਚ ਕਿੱਕਰ ਵੱਡਿਆ ਹਨ ਈਦਗਾਹ। ਉਹਨਾਂ ਸਿੱਖਾਂ ਮੁੰਡਿਆਂ ਵੀ ਆ ਜਾਣਾ ਕੱਪੜੇ ਵਿਛਾਣੇ ਜਾ। ਉਹਨਾਂ ਨਾਈ ਨੂੰ ਆਖਣਾ ਮਿੱਠੇ ਵੀ ਪਾ ਦੇ, ਦੂਜੇ ਵੀ ਪਾ ਦੇ। ਰਲ ਮਿਲ ਕੇ ਰਹਿੰਦੇ ਸੀ, ਖਾ ਪੀ ਲੈਂਦੇ ਸੀ। ਉਹਨਾਂ ਦੀ ਬੰਦਸ਼ ਕੋ ਨਹੀਂ। ਉਹ ਇੱਕ ਦਿਲ ਮੁਗਦੇ ਦੇ ਲਾ ਦੇ ਢੇਲੀ। ਉਹ ਉਹਨਾਂ ਚੌਂਕ ਚ ਹੈ ਉਹ ਕਸੀਦਾ ਹੈ।
ਆਹ ਉਹ ਇੱਥੇ ਕਹਿੰਦੇ ਉਹ ਅੱਛਾ ਨਾਲੇ ਤੇ ਬਾਬੇ ਦਾ ਮਰੀਜ਼ ਸੀ ਪਤਾ ਹੀ ਉੱਥੇ ਹੁਣ ਵੀ ਜਾ ਕੇ ਕਦਮ ਦਵਾਉਂਦੇ ਨੇ ਆਹੋ ਆ ਬਾਬੇ ਪਾਰ ਵਾਲੇ ਦੇ ਆਉਂਦੇ ਨਹੀਂ ਆਉਂਦੇ ਨੇ ਆਉਂਦੇ ਨਾ ਤੇਰੇ ਮੁਕਤੇ ਵੀ ਉਹਨਾਂ ਮਰੀਜ਼ ਨੇ ਸਾਰੇ ਇੱਕ ਭਾਈ ਆਇਆ ਸੀ ਉਹਦਾ ਨਾਂ ਕੀ ਸੀ? ਉਹਦਾ ਨਾਂ ਨੇ ਪਤਾ ਉਹਦੇ ਜਿਵੇਂ ਸਾਡੇ ਮੌਲਵੀ ਨਹੀਂ ਆਉਂਦੇ ਆਹੋ ਇਸ ਤਰ੍ਹਾਂ ਉਹ ਵੀ ਭਾਈ ਰੱਖਦੇ ਆ ਅੱਛਾ ਗ੍ਰੰਥੀ ਜਿਹੜਾ ਗ੍ਰੰਥ ਪੜਨ ਵਾਲਾ ਆਹੋ ਅੱਛਾ ਉਹ ਵੀ ਭਾਈ ਰੱਖਦੇ ਹਨ ਅੱਛਾ ਤੇ ਉਹ ਵਜਾਉਂਦਾ ਹੁੰਦਾ ਇੱਕ ਤੋਂ ਜਿਹਾ ਅੱਛਾ ਉਹ ਕੁੜੀਆਂ ਸਾਡੀ ਮੰਗ ਦੇ ਨਾਲ ਨਾ ਮੇਰੇ ਕੋਲ ਨਾਮ ਆ ਗਿਆ ਮੈਂ ਲਿਖ ਲੈਣਾ ਤੁਸੀਂ ਚਲੇ ਅੱਛਾ ਜਿੱਥੇ ਮੰਗਦੇ ਨਹੀਂ ਨਾ ਥਾ ਉਥੇ ਲਿਓ ਤੋਂ ਵਜਾਉਂਦਾ उनको चले जाओ ਉਹ मैं ਪੜਚੋਲ ਲੱਗ ਪਈ ਉਹ ਬਈ ਤੇ ਗੱਲ ਖਰਾਬ ਹੈ ਉਹ ਫਿਰ ਲਾਭ ਸਿੰਘ ਨੂੰ ਲੱਗਾ काम ਪਤਾ कर देता ਅੱਛਾ ਉਹਦਾ ਕਿਹਾ ਭਾਈ ਜੀ ਗੱਲ ਸੁਣੋ ਅੱਛਾ ਐਡਾ ਸਲੂਕ ਸੀ ਹਾਂ ਭਾਈ ਜੀ ਗੱਲ ਸੁਣੋ ਉਹਦਾ ਕਿਹਾ ਕਿਉਂ ਇਹਨਾਂ ਦੀ ਮੰਗ ਮਿਲਦੀ ਹੈ ਉਦੋਂ ਇਹ ਕਿਉਂ ਵਜਾਨਾ ਪਿਓ ਨੂੰ ਅੱਛਾ ਹੈ ਇਹਨੂੰ ਪਿਓ ਨੂੰ ਬੰਦ ਲੈ आमना ਅੱਛਾ ਜੇ ਲੈ ਨਹੀਂ ਤੇ ਲਓ ਨਹੀਂ ਤੇ ਤਾਲਿਬਾਨ ਜਾ ਇੱਕ ਘੰਟਾ ਇਹਨਾਂ ਦੀ ਮੰਗ ਦੋਗਦੀ ਤੇ ਜਾ ਮੰਗ ਲਓ किंदी में आए ਅੱਛਾ ਸਮਝ ਆਈ ਆ ਹਾਂ ਇਹਨਾਂ ਸਲੂਕ ਸੀ ਮਤਲਬ ਕਿ ਇਹਨਾਂ ਉਹ ਧਰਮ ਦਾ ਖਿਆਲ ਰੱਖਦੇ ਸਨ ਇਹਨਾਂ ਪਿਆਰ ਸੀ ਪਿਆਰ ਸੀ ਮੁਸਲਮਾਨਾਂ ਨਾਲ ਮੁਸਲਮਾਨਾਂ ਦਾ ਵਿੱਚ ਜਾ ਕੇ ਹੁਣ ਵੀ ਵੇਖ ਲੈ ਹਾਂ ਉਹਨੂੰ ਉਠਾ ਕੇ ਦਿਆ ਇੰਨਾ ਕਬਜ਼ਾ ਕਰ ਲਿਆ ਤੇ ਬੱਟੀਆਂ ਅੱਛਾ ਹੈ ਤੇ ਉਹਨਾਂ ਮਕਾਨ ਛੱਡ ਇਹਨੇ ਤੇ ਰੱਖਿਆ ਉਹਦੀ ਬੰਦਿਆਂ ਮੈਂ ਜੰਜ ਕਰ ਲੈ ਅੱਛਾ ਤੇ ਵਿੱਚ ਖੂਹ ਲੱਗਾ ਸੀ ਅੱਡੀ ਗੇੜਨਾ ਅੱਛਾ ਉੱਥੇ ਨਹਾਉਣਾ ਧੋਣਾ ਨਾਲੇ ਜੰਜ ਛੰਜ ਜਿਹੜੀ हाँ ਹੁੰਦੀ जी ਪੈਸਾ ਮਿੱਤਰ ਕਾ ਖਾਂਦਾ ਇਹ ਤੇ 7 ਮਹੀਆਂ ਘਰ ਦੀ ਸਾਈਆਂ ਦਾ ਈਸਾਈ 7 ਘਰ ਸੀ 7 ਮਹੀਆਂ ਉਹ ਜ਼ਮਾਨੇ 7 ਮਹੀਆਂ ਘਰ ਦੀ ਸਾਈਆਂ ਦਾ ਅੱਛਾ ਆ ਹੋਰ ਤੇ ਕੋ- ਸਿੱਖਾਂ ਦਾ ਕਿੰਨਾ ਕੁ ਘਰ ਸੀ ਉਹ ਸਿੱਖ ਤੇ ਕੁਝ ਵੀ ਨਹੀਂ ਸਨ ਇਹ ਜਿੰਨੇ ਕੋ ਅਸੀਂ ਮੁਸਲਮਾਨ ਸਾਂ ਉਹਨੇ ਵੀ ਜਿੰਨੇ ਕੋ ਸਿੱਖ ਕਿੰਨੇ ਕੁ ਸਨ ਮੁਸਲਮਾਨ ਸਿੱਖ ਕਿੰਨੇ ਕੁ ਸਨ ਮੁਸਲਮਾਨ ਸਨ ਇੱਕ ਅਸੀਂ ਇੱਕ ਟੱਬਰ ਆ ਅੱਛਾ ਵੰਡਲਾਵਾਂ ਦਾ ਆ ਜਿੰਨੇ ਆਨਾ ਸੀ ਆਹ ਇਹ ਇੱਕ ਆ ਨਹੀਂ ਇੱਥੇ ਨਹੀਂ ਕਿੰਨੇ ਕੁ 10 ਸਨ ਘਰ 15 ਸਨ 5-4 ਘਰ 5000 ਘਰ ਸਿੱਖਾਂ ਦੇ 5000 ਘਰ ਮੁਸਲਮਾਨਾਂ ਦੇ ਨਹੀਂ ਸਿੱਖਾਂ ਦੇ ਚੁੱਕ ਸਿੱਖਾਂ ਦੇ ਕਿੰਨੇ ਕੁ ਸਨ ਅਸਾਂ ਨੇ ਵਾਹ ਬਾਈ ਜੀ ਅੱਛਾ ਅੱਜ ਕੱਲ੍ਹ ਉਹਨਾਂ ਦਾ ਪਿੰਡ ਸੀ ਮਾਲਕ ਜੋ ਸਿੱਖਾਂ ਦਾ ਇਹ 40-50 ਹੋਣੇ ਨੇਗੇ। ਅੱਛਾ ਬਲਕਿ ਮਾਲਕ ਜਿਹੜੇ ਸਨ ਸਿੱਖੀ ਸਨ ਸਿੱਖੀ ਸਨ ਹੋਰ ਕੋਈ ਮਾਲਕ ਨਹੀਂ ਸੀ ਹੈਗਾ ਪਿੰਡ ਖੱਦਰ ਵੀ ਨਹੀਂ ਸਨ ਮਾਲਕ ਆ ਵਿਚਲੀ ਗਲੀ ਜਿਹੜੀ ਨਾ ਉਹਦਾ ਮਸਜਿਦ ਤੋਂ ਅੱਛਾ ਜੀ। ਅੱਗੇ ਇਹ ਖੱਦਰੀਆਂ ਦੀ ਸੀ ਅੱਛਾ ਹਾਂ ਮਸਜਿਦ ਦੇ ਨਾਲ ਗੁਰਦੁਆਰੇ ਦੇ ਨਾਲ ਜਿਹੜੀ ਚੜ੍ਹਦੀ ਗਲੀ ਹੈ ਉਹ ਖੱਤਰੀਆਂ ਦੀ ਸੀ ਨਹੀਂ ਜਿੱਥੇ ਹੁਣ ਮਸਜਿਦ ਬਣੀ ਹੈ ਅਗਾਂ ਨੂੰ ਜਾ ਕੇ ਉਹ ਜਿੱਥੇ ਛਿੰਬਾ ਨਹੀਂ ਆਹ ਹਾਂ ਛਿੰਬਾ हाँ जी हाँ जी ਇਹ ਖੱਦਰੀਆਂ ਦੇ ਘਰ ਸਨ ਸਾਲੇਗਾ ਅੱਛਾ ਖੱਤਰੀਆਂ ਦੇ ਨਾਂ ਕੋਈ ਯਾਦ ਜੇ ਉਹ ਵੱਡਾ ਘਰ ਸੀ ਉਹਨਾਂ ਦਾ ਨਾਮ ਮੈਨੂੰ ਆਉਂਦਾ ਨਹੀਂ ਉਹ ਪੋਏ ਉਹਨਾਂ ਨਾਲ ਵੀ ਨਹੀਂ ਸੀ ਲੱਗਦੀ ਨਾ ਅਦੇ ਵੀ ਖੱਦਰੀਆਂ ਜੋ ਆਏ ਇਹ ਕੌਂਦਾ ਸੀ ਮਲਾ ਸੀ ਸਾਡਾ ਉਹ ਛਿਜਲਾ ਦਾ ਕੇ ਚੜ ਜਾਂਦਾ ਕੋਠੇ ਦੇ ਏਡੀ ਕਥਾ ਅੱਛਾ ਪਿੱਛੇ ਨਾਮ ਲੈ ਜਾਂਦੇ ਅੱਛਾ ਹਾਂ। ਉਹ ਲਾਹੌਰ ਲਿਜਾ ਕੇ ਤੁਹਾਨੂੰ ਖੱਤਰੀਆਂ ਨਾਲ ਮਿਲਾ ਦਿੰਦਾ ਸੀ ਉਹ ਖੱਦਰੀਆਂ ਨਾਲ ਉਹਦਾ ਮਲਾਨ ਇਹ ਮੁਸਲਮਾਨ ਇੱਥੇ ਹਾਂ ਉਹ ਅੰਦਰ ਚੱਲੋ ਮਲਾਉਣ ਨਾਲ ਲੈ ਕੇ ਦੇ ਨੌ ਦੋ ਨਾ ਛਿਜਲਿਆਂ ਤੇ ਮਿਲਦੀ ਸੀ ਬੋਏ ਆ ਭਾਈ हाँ ਹੋਇਆ ਪਟਵਾਰੀ ਕੋ ਨਹੀਂ ਸਨ ਜਿਸ ਟਾਈਮ ਇੱਥੇ ਰਹਿੰਦੇ ਰਹੇ ਹੋ ਤੇ ਮੇਲਿਆਂ ਤੇ ਤੁਸੀਂ ਜਾਂਦੇ ਸੀ ਸਿੱਖ ਤੇ ਹਿੰਦੂ ਹਾਂ ਤੇ ਮੁਸਲਮਾਨ ਤੁਸੀਂ ਵੀ ਹਾਂ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਮਿਲ ਜੁਲ ਕੇ ਬੜਾ ਚੰਗਾ ਮਾਹੌਲ ਪੈਸੇ ਇਕੱਠੇ ਖਰਚ ਕਰਦੇ ਹੁੰਦੇ ਸੀ ਪੈਸੇ ਕਰਦੇ ਸਾਂ ਆਪੋ ਕੇ ਨਹੀਂ ਮਤਲਬ ਕਿ ਚੀਜ਼ ਤੇ ਇੱਕ ਦੂਸਰੇ ਨੂੰ ਖਵਾ ਦਿੰਦੇ ਸੀ ਨਾ ਉਹ ਫਿਰ ਲੈ ਲੈਣੀ ਤੇ ਜੀ ਕਦੇ ਤੂੰ ਨਾਲ ਹੀ ਯਾਰ ਬੇਲੀ ਤੇ ਖਾ ਲਈ ਉਹ ਤੇ ਸਾਡਾ ਪਿਓ ਮਾੜਾ ਹੀ ਸੀ। ਉਹ ਮਾਂ ਸਾਡੀ ਬੜੀ ਜਵਾਨ ਸੀ। ਅੱਛਾ ਅਸੀਂ ਲੱਗ ਮਗਰ ਲਗਾਏ ਡਾਂਗਾ ਲੱਗ ਉਹਦੇ ਨਾਲ ਪਾ ਤੇ ਅਸੀਂ ਉਹ ਮਾਂ ਸਾਡੀ ਆਈ ਚਲਾ ਲਾ ਤੇਰੀ ਕੁੜੀ ਨੂੰ ਮਾਂ ਸਾਡੀ ਬੜੀ ਮਾਂ ਵੀ ਇਸ ਨੇ ਗਾਣਾ ਕੱਢਦੀ ਜਿਸ ਤਰ੍ਹਾਂ ਤੁਸੀਂ ਕੱਢਦੇ ਉਹ ਤਾਂ ਗਏ ਤੇ ਖਲੋ ਪੁੱਤ ਅੱਛਾ ਮੇਲ ਵਰਤਨ ਕਿਸ ਤਰ੍ਹਾਂ ਦਾ ਰਿਹਾ ਜਿੰਨੀ ਦੇਰ ਵੀ ਇੱਥੇ ਰਹੇ ਇਹਨਾਂ ਨੇ ਸਿੱਖਾਂ ਨਾਲ ਸਿੱਖਾਂ ਨਾਲ ਖੱਤਰੀਆਂ ਬਹੁਤ ਬੀਤਿਆ ਹਾਂਜੀ ਬਹੁਤ ਬੀਤਿਆ ਯਾਦ ਆਉਂਦੇ ਨੇ ਬੜੇ ਬੀਤਿਆ ਇਹਨਾਂ ਲੋਕਾਂ ਨਾਲ ਹੋ ਚੰਗੇ ਕਿਸੇ ਦਾ ਹੱਕ ਨਹੀਂ ਸੰਦਾ ਅੱਛਾ ਕਿਸੇ ਦਾ ਹੱਕ ਨਹੀਂ ਸੀ ਮਾਰਦੇ ਨਾ ਕਿਸੇ ਨੂੰ ਤੰਗ ਨਹੀਂ ਸੰਦਾ ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ ਆ ਉਸ ਵਕਤ ਇਸ ਪਿੰਡ ਚੋਂ ਉਹ ਖੈਰੋ ਫੀਦ ਦੇ ਨਾਲ ਹੀ ਗਏ ਨੇ ਖਾ ਬਿਲਕੁਲ
ਕੋਈ ਬੰਦਾ ਨੁਕਸਾਨ ਕੋਈ ਬੰਦਾ ਨੁਕਸਾਨ ਆ ਨਹੀਂ ਗਿਆ। ਜੰਡਿਆਲਾ ਸ਼ੇਰ ਕਹਿੰਦਾ ਨੇ ਹਾਂਜੀ ਇਹ ਅੱਛਾ। ਸਾਡੇ ਕੋਲ ਸੀ ਅੱਛਾ ਹਾਂ ਇਹਨਾਂ ਦੀ ਚੌਧਰ ਸੀ ਉਦੋਂ ਵੀ ਅੱਛਾ ਜੀ ਇਹਨਾਂ ਦੀ ਚੌਧਰ ਉੱਥੇ ਸਿੱਖਾਂ ਦੇ ਵੀ ਚੌਧਰ ਸੀ ਇਹ ਭਾਲੇ ਸਨ ਇਹਨਾਂ ਲੋਕਾਂ ਨੂੰ ਸਿੱਖਾਂ ਨਾਲ ਵੀ ਭਾਰੇ ਸਨ ਜੰਡਿਆਲੇ ਵਾਲੇ ਬੜੇ ਪਠਾਨ। ਬੜੇ ਬੜੇ ਉਹ ਖੱਦੇ ਪਠਾਨ ਹੂੰ ਇਹ ਉਦੋਂ ਵੀ ਭਾਲੇ ਸਨ ਸਹੀ ਹੈ। ਮਲਕ ਰਾਮ ਦਿਖਾ ਜਦੋਂ 36 ਜ਼ਿਲ੍ਹਿਆਂ ਦੀ ਢਾੜ ਪਈ ਇਹਨੂੰ ਹੂੰ ਸਿੱਖ ਬਾਬਾ ਕੇ ਹਲਵਾ ਦੇਣਾ ਦੇ ਅੱਛਾ ਹਾਂ ਉਦੋਂ ਅਸੀਂ ਬਾਬਾ ਵਾਹਦਾ ਮੱਕੂਗੜੀ ਦਾ ਮੇਲਾ ਝਟਕੇ ਤੋਂ ਲੜਾਈ ਹੋਈ ਸੀ ਹੂੰ ਹਾਂ ਕੀ ਆਨਾ ਹਾਵੀ ਗੱਲਾਂ ਸੁਣਨੀਆਂ ਇਹ ਜਿਸ ਟਾਈਮ ਇੱਥੋਂ ਚੱਲ ਗਏ ਪਹਿਲੇ ਉਹ ਕਿੱਥੇ ਗਏ ਨੇ ਉਹ ਫਿਰ ਉਹ ਤੋਂ ਗਏ ਨੇ ਇੱਥੇ ਸੱਚੇ ਸੌਦੇ ਸੱਚੇ ਸੌਦੇ। ਹਾਂ ਇਧਰ ਦੀ ਜਿੰਨੀ ਵੀ ਇਹ ਵਾਲਾ ਟੁਕੜਾ ਹੈ, ਇਹ ਸਾਰੇ ਪਹਿਲੇ ਸੱਚੇ ਸੌਦੇ ਗਏ ਨੇ। ਸੱਚੇ ਸੌਦੇ ਉਥੋਂ ਫਿਰ ਉਹ ਰੇਲ ਤੇ ਬੈਠ ਕੇ ਉਹ ਟਾਰੀ ਗਏ ਨੇ। ਫੇਰ ਗਏ ਨੇ ਲਾਹੌਰ ਲਾਹੌਰ ਤੋਂ ਬਾਅਦ ਅੱਗੇ ਟਾਰੀ ਤੇ ਫਿਰ ਨਾਲ ਹੀ ਅੱਗੇ ਨਿਕਲ ਗਏ। ਅੱਗੇ ਨਿਕਲ ਗਏ। ਮਹੀਨਾ ਦੋ ਉਹਨਾਂ ਨਾਲ ਵੀ ਮੇਲ ਹੁੰਦਾ ਰਿਹਾ ਮੇਰਾ ਅੱਛਾ ਤੁਹਾਡੀ ਉਸ ਤੋਂ ਬਾਅਦ ਜਿਸ ਟਾਈਮ ਗਏ ਨੇ ਉਹ ਤੋਂ ਮੈਂ ਛੋਟਾ ਹੀ ਛੋਟੇ ਉਸ ਤੋਂ ਬਾਅਦ ਮੁਲਾਕਾਤ ਤੁਹਾਡੀ ਹੋਈ ਹੈ? ਇੱਥੇ ਕੋ ਆਇਆ ਸਰਦਾਰ? ਆਹੋ ਅੱਛਾ ਕੌਣ ਕੌਣ ਸੀ ਇੱਥੇ ਆਇਆ? ਉੱਥੇ ਮਾਨ ਸਿੰਘ ਲਗਾ ਹੁੰਦਾ ਸੀ ਅੱਛਾ ਤੇ ਇੱਕ ਰਾਈ ਸੀ ਨਾਲ ਅੱਛਾ ਸਾਡੇ ਪਿੰਡ ਦਾ ਕੰਪੀ ਚੋਂ ਆਇਆ ਦੀ ਕੋਈ ਇਹ ਕਿਦੋਂ ਦੀ ਗੱਲ ਹੈ? ਉਹ ਕੰਪੀ ਜਦੋਂ ਗਏ ਅੱਛਾ ਜਦੋਂ ਕੈਂਪ 'ਚ ਗਏ ਉਹ ਦੁਬਾਰਾ ਫੇਰ ਆਇਆ? ਆਉਂਦੇ ਸਨ ਨਾ ਅੱਛਾ ਕੋਈ ਤੋਂ ਸ਼ਾਇਦ ਸ਼ਾਦੀ ਲੈ ਜਾਂਦੇ ਅੱਛਾ ਤੋਂ ਅੱਛਾ ਬੰਦੇ ਵੀ ਜਾਂਦੇ ਸਨ ਦੇ ਆਉਂਦੇ ਸਨ ਅੱਛਾ ਅੱਛਾ ਮੇਲ ਮੈਂ ਬਾਬਾ ਮਤਲਬ ਕਿ ਪਿੰਡ ਦੇ ਬੰਦੇ ਜਾ ਕੇ ਚੀਜ਼ ਦੇ ਵੀ ਆਉਂਦੇ ਸਨ, ਉਹ ਵੀ ਆ ਕੇ ਲੈ ਜਾਂਦੇ ਸਨ। ਅੱਛਾ ਕੋਈ ਵੇਲਾ ਬਈ ਅੱਛਾ ਉਹ ਅੱਛਾ ਮੇਰਾ ਇੱਕ ਛਾਹ ਸੀ ਅੱਛਾ ਜੀ ਉਹ ਛਾਹ ਆਇਆ ਕਿਤੇ ਉਹ ਤਲਦਾ ਸੀ ਆਹੋ ਉਹਦਾ ਕੋਈ ਜੀ ਜਾਮਾ ਮਾਰ ਆਹੋ ਕਾਮੋ ਕੇ ਦਾ ਵਕੂਆ ਆਇਆ, ਕਾਮੋ ਕੇ ਰੇਲ ਵੱਡੀ ਗਈ ਫਿਰ ਉਹ ਨਹੀਂ ਕਾਮੋ ਕੇ ਸੀ ਇਸ ਤਰ੍ਹਾਂ ਨਹੀਂ, ਵਕੂਆ ਆਇਆ। ਨਹੀਂ। ਹਾਂਜੀ ਉਹ ਤੈਨੂੰ ਦੱਸਣਾ ਉਹ ਕੰਮੋਂ ਕੀ ਦੀ ਹੋਰ ਗੱਲ ਸੀ ਉਹ ਰੇਲਾ ਵੱਡੀ ਚੰਨਾ ਲਈ ਇਹ ਉਹ ਛਾਹ ਕੇ ਲਈ ਉਤਲਦਾ ਸੀ ਉਹਦਾ ਜੀ ਜਾਮਾ ਉੱਤੇ ਮਾਰਿਆ ਗਿਆ ਸੀ। ਉਹ ਫਿਰ ਇੱਧਰ ਲੱਗਾ ਸੀ ਜਿਵੇਂ ਉਹ ਫਿਰ ਜਦੋਂ ਆਇਆ ਨਾ ਉਹ ਨਾਲ ਇੱਕ ਸਾਡੇ ਪਿੰਡ ਦਾ ਰਾਈ ਨਾਲ ਲਗਾ ਹੁੰਦਾ ਸੀ ਉਹ ਤੁਹਾਨੂੰ ਤੇ ਫੜ ਲਿਆ ਕਮਾਲਾ ਰਾਈ ਸੀ ਅੱਛਾ ਉਹਨੂੰ ਫੜ ਲਿਆ ਉਹ ਤੁਹਾਨੂੰ ਤੇ ਆਖਿਆ ਬਈ ਤੈਨੂੰ ਨਾ ਉਹਨੂੰ ਮਾਨੂੰ ਨੂੰ ਉਸ ਮਾਰ ਦਿੱਤਾ ਅੱਛਾ ਉਹ ਸ਼ਾਹ ਨੇ ਮਾਰ ਦਿੱਤਾ? ਆਹ ਨੇ ਮਾਰ ਦਿੱਤਾ ਅੱਛਾ ਉਹ ਅੱਛਾ ਆਖਿਆ ਅਜੇ ਵੀ ਇਹਨਾਂ ਦਾ ਪਾਣੀ ਭਰਦੇ ਆ ਅੱਛਾ ਅਜਾ ਲੋਕਾਂ ਉਹਦਾ ਕੁਛ ਨਹੀਂ ਮੂੰਹ ਕਾਲਾ ਕਰਦੇ ਨਸ਼ੌਰੇ ਲੈ ਗਿਆ ਅੱਛਾ ਉਹ ਆਖਿਆ ਹੁਣ ਤੈਨੂੰ ਮਾਰਦੇ ਨੇ ਅੱਛਾ ਤੇ ਮੂੰਹ ਕਾਲਾ ਕਰਕੇ ਦਾੜੀ ਮੁੱਛਾਂ ਸਭ ਮੋੜ ਦਿੱਤੀਆਂ ਉਹ ਫਿਰ ਦੂਜੇ ਤੀਜੇ ਦਿਨ ਉਹ ਆਖਿਆ ਹੁਣ ਤੈਨੂੰ ਮਾਫ ਕਰਦੇ ਨੇ ਮਾਰਦੇ ਨਹੀਂ ਹੂੰ ਤੇ ਜਾ ਟੁੱਟ ਜਾ ਇਹ ਫਿਰ ਨਾ ਉੱਥੇ ਨਾ ਸ਼ੇਰੇ ਕੋਟ ਬੜਾ ਸਿੱਖ ਇਕੱਠਾ ਹੋਇਆ ਸੀ ਅੱਛਾ ਜੀ ਉਹ ਸ਼ੇਰੇ ਦਾ ਕੋਟ ਹੈ ਅੱਛਾ ਜੀ ਤੂੰ ਨਾ ਦੇਖਿਆ ਹੋਣਾ। ਸ਼ੇਰਾਕੋਟ ਸ਼ੇਰੇ ਦਾ ਕੋਟ ਆ ਉਹ ਨਸ਼ਹਿਰੇ ਵਾਲ ਆ ਨਸ਼ੌਰੇ ਅੱਗੇ ਅੱਗੇ ਵੀ ਉਹ ਥੇ ਬੜਾ ਸਿੱਖ ਇਕੱਠਾ ਹੋਇਆ ਸੀ ਇਹ ਫਿਰ ਨਾ ਜਿੱਦਣ ਉਹਨੂੰ ਫਿਰ ਉਹ ਨਾ ਉੱਥੇ ਜੋੜੇ ਉਹ ਜਿੱਦਣ ਉਹ ਟੁੱਟੇ ਨਾ ਸਿੱਖ ਫਿਰ ਕੰਪ ਨੂੰ ਐਲਾਨ ਜੋ ਹੋ ਗਿਆ ਮੈਂ ਕੰਮ ਪੈ ਗਿਆ ਉਹਨਾਂ ਨਾ ਮਾਰਦਾਰ ਨਹੀਂ ਕੀਤੀ ਇਹ ਫਿਰ ਸ਼ਾਹ ਦਾਇਗ ਨਾਲ ਬੰਦੇ ਤੇ ਆ ਜਿਹੜਾ ਨਾ ਲਾਲੇ ਪੋ ਦੇਖਿਆ ਹੀ ਹਾਂਜੀ ਜੁਮਾਨ ਜੁਮਾਲੀ ਆਹੋ ਉੱਥੇ ਬਹਿ ਗਿਆ ਪਾ ਕੇ ਥੜਾ ਫਿਰ ਇਸ ਬੜੇ ਦੁਆ ਲਾ ਬੜਾ ਲੰਮਾ ਖੂਆ ਨਹੀਂ ਲਾ ਸਕਦੇ ਜਿਹੜੇ ਬੰਦੇ ਇੱਥੇ ਅਮਨ ਦੇ ਨਾਲ ਰਹਿੰਦੇ ਸਨ, ਆ ਪਿਆਰ ਨਾਲ ਰਹਿੰਦੇ ਸੀ, ਮਾੜੇ ਮੁਸਲਮਾਨਾਂ ਦਾ ਈਸਾਈਆਂ ਦਾ ਵੀ ਖਿਆਲ ਰੱਖਦੇ ਸਨ, ਆਲੇ ਸਾਰਿਆਂ ਦਾ ਖਿਆਲ ਰੱਖਦੇ ਸਨ, ਆਲੇ ਮਤਲਬ ਕਿ ਉਹਨਾਂ ਨੂੰ ਤਕਲੀਫ ਤੁਸੀਂ ਬਰਦਾਸ਼ਤ ਨਹੀਂ ਕਰਦੇ ਸੀ ਕਿ ਉਹਨਾਂ ਨੂੰ ਤਕਲੀਫ ਪਹੁੰਚੇ। ਹਾਂ ਨਹੀਂ ਕੋਈ ਨਹੀਂ ਇਸੇ ਵਾਸਤੇ ਪਿੰਡ ਵਾਲੇ ਜਾ ਕੇ ਫਿਰ ਪਿੱਛੇ ਹੀ ਦਿੰਦੇ ਰਹੇ ਕੋਈ ਨਾ ਕੋਈ ਚੀਜ਼। ਇਹ ਤਾਂ ਲਾਇ ਤੇ ਨਾ ਛੱਡ ਕੇ ਨਾ ਹੂੰ ਪੱਲਾ ਜੋੜੀ ਸੀ ਹੂੰ ਸਿੱਖਾ ਉਦੋਂ ਬਾਈ ਤੂੰ ਨਾ ਬਾਬਾ ਜੀ ਕੋਈ ਮੁਸਲਮਾਨ ਪੈਣ ਤੂੰ ਡੱਕਣੇ ਨੇ ਹੂੰ ਜੇ ਸਿੱਖ ਹੋਣ ਅਸਾਂ ਡੱਕਣੇ ਹੂੰ ਉਹਨਾਂ ਭਾਵੇਂ ਉਹਨਾਂ ਦੇ ਸਾਗ ਆਣ ਨਾ ਉਹਨਾਂ ਪਿੰਡ ਹੀ ਨਹੀਂ ਵੜਨ ਦਿੱਤੇ ਬੰਨੇ ਡੇਰਿਆਂ ਦੇ ਬੰਨੇ ਉਹਦੀ ਰੋਟੀ ਤੋਂ ਕੋਲ ਪਿੱਛੋਂ ਜਿੰਨਾ ਦੇ ਪ੍ਰਸਾ ਇਹ ਚਲੋ ਪਿੰਡੀ ਭਾਲ ਪਈ ਆ ਉਹਨਾਂ ਨੇ 50 ਪਈ ਨਾ ਹਾਂ। ਫੈਸਲਾ ਕਰ ਲਿਆ ਫਾਸਲਾ ਕਰ ਲਿਆ ਬਸ ਵੱਢ ਟੋਕ ਦੋਵਾਂ ਪਾਸੇ ਹੋਈ ਹੈ।
ਤਕਲੀਫਾਂ ਦੋਵੇਂ ਪਾਸੇ ਹੋਈਆਂ ਨੇ ਇੱਥੇ ਨਹੀਂ ਨਹੀਂ ਰਾਹ ਦੇ ਵਿੱਚ ਜਾਂਦੇ ਆ ਪਿੰਡਾਂ ਦੇ ਵਿੱਚ ਕਈਆਂ 'ਚ ਹੋਏ ਨੇ ਹਮਲੇ ਉਹ ਨਾ ਬੈਠਾ ਫਿਰ ਉਸ ਤੋਂ ਬਾਅਦ ਕੋਈ ਆਇਆ ਗਿਆ ਵੀ ਪਾਕਿਸਤਾਨ ਹਿੰਦੁਸਤਾਨ ਬਣ ਗਿਆ ਉਸ ਤੋਂ ਬਾਅਦ ਆਏ ਅਜੇ ਅਗਲੇ ਦਿਨ ਆਈਆਂ ਇੱਕ ਬਾਦਲ ਸਿੰਘ ਦੀ ਅੱਛਾ ਉਹਦੀ ਪੋਤਰੀ ਤੇ ਉਹਦਾ ਪੋਤਰਾ ਬਹਾਦਰ ਸਿੰਘ ਦੀ ਪੋਤਰੀ ਤੇ ਪੋਤਰਾ ਆਏ ਪੋਤਰਾ ਆਇਆ ਸੀ। ਅੱਛਾ ਉਹ ਪੋਤਰੇ ਦਾ ਨਾਂ ਕੀ ਸੀ ਉਹਦਾ ਨਾਮ ਮੈਨੂੰ ਨਹੀਂ ਆਉਂਦਾ ਅੱਛਾ। ਉਹ ਕੁੜੀ ਨੇ ਨਾ ਕੋਲ ਪਲੀਤੋ ਸੀ ਪ੍ਰੀਤੋ ਹਾਂ। ਅੱਛਾ ਤੇ ਉਹ ਇੱਥੇ ਮੇਰੇ ਗੋਡਿਆਂ ਨੂੰ ਹੱਥ ਨਾਲ ਲਾ ਕੇ ਚੁੰਮਦੀ ਸੀ ਅੱਛਾ ਉਹਨਾਂ ਆਦਮ ਕਰਦੀ ਸੀ ਹਾਂ ਨਹੀਂ ਪਿਆਰ ਬੜਾ ਕਰਦੇ ਆਂਦੇ ਬਾਬਾ ਜੀ ਤੁਸੀਂ ਮੇਰੇ ਦਾਦੇ ਆ ਇਹਨਾਂ ਪਾਰਾ ਸਿੰਘ ਨੂੰ ਮਲਵਾ ਹੂੰ ਹੈ ਉਹਨਾਂ ਨੇ ਮਲਾਉ ਸਾਨੂੰ ਮਲਾਵਾਂ ਦੀ ਪੋਤਰੀ ਅੱਛਾ ਆਂਦੀ ਹੈ ਉਹਨਾਂ ਦੀ ਮੈਂ ਪੋਤਰੀਆਂ ਸਾਡੇ ਬਾਪ ਗੱਲਾਂ ਕਰਦੇ ਹਨ ਆਹ ਨਨਕਾਣੇ ਗਏ ਨਾ ਹੋਣਾ ਹੂੰ ਮੇਲਾ ਲੱਗਾ ਹੂੰ ਇਦੋਂ ਗਏ ਨੇ ਸਾਡੇ ਮੁੰਡੇ ਜਾ ਕੇ ਲਿਆ ਰੋ ਚਾਦਰਾਂ ਬੜੀਆਂ ਦਿੱਤੀਆਂ ਉਹਨਾਂ ਬਲਕਿ ਯਾਦ ਆਉਂਦੇ ਨੇ ਤੁਹਾਨੂੰ ਹਜੇ ਵੀ ਉਹ ਇਹਨਾਂ ਲੋਕਾਂ ਨਾਲ ਚੰਗੇ ਹਾਂਜੀ ਆਹ ਲੋਕ ਜਿਹੜੇ ਨਾ ਇਹ ਸਿਰਫ ਨਾ ਇਹਨਾਂ ਨੂੰ ਕੰਮ ਦੇਈ ਜਾਓ ਖਾਣ ਨੂੰ ਤਗੜੇ ਖਾਈ ਜਾਂਦੇ ਉਹ ਚੰਗੇ ਸਨ ਖਾਈ ਜਾਂਦੇ ਹਾਂ ਤੇ ਮਤਲਬ ਇਹ ਆ ਕਿ ਉਹਨਾਂ ਦੇ ਮਾਮਲਾਤ ਸਹੀ ਸਨ ਹਾਂ, ਮਾਮਲਾਤ ਗੱਲ ਤੇ ਇਨਸਾਨ ਦੇ ਮਾਮਲਾਤ ਦੀ ਹੁੰਦੀ ਹੈ ਪਿੰਡੋਂ ਬੰਨੇ ਘੋੜੇ ਦੇ ਲੈ ਪੈਣਾ ਹਾਂ ਪੰਜ ਚਾਰ ਪੈਲੀਆਂ ਹਾਂਜੀ ਢੋਲ ਕੇ ਸਾਰਾ ਪਿੰਡ ਲੰਘਣਾ ਠੀਕ ਹੈ ਘੋੜੀ ਤੇ ਨਹੀਂ ਚੜਨਾ ਸਰਦਾਰ ਨੇ ਨਾ ਫਿਰ ਪਿੰਡ ਲੰਘ ਕੇ ਹਾਂ ਚਾਰ ਪੰਜ ਪਿੰਡ ਜੇ ਕਿ ਧੀ ਭੈਣ ਆਉਂਦੀ ਏ ਇੱਕ ਉਹ ਘੋੜੇ ਦੇ ਉਹਨੂੰ ਬਾਇਆ ਨਾ ਇੱਕ ਸਿੱਖ ਸੀ ਉਹ ਘੋੜੀ ਉਹਨੂੰ ਦੇ ਉਹ ਆਖਿਆ ਤੂੰ ਧੀ ਹੈ ਤੇ ਤੂੰ ਉੱਤੇ ਜੜ ਬੈਠੀ ਹੈ ਤੇਰੀ ਬਹੁਤ ਬਹੁਤ ਮਿਹਰਬਾਨੀ ਲਓ ਜੀ ਇਹ ਬਾਬਾ ਜੀ ਦੇ ਉਹ ਨਾ ਥਰੂ ਜਿਹੜਾ ਨਾ ਜਿਹੜੀਆਂ ਤੁਸੀਂ ਗੱਲਾਂ ਸੁਣੀਆਂ ਨੇ ਬਹੁਤ ਹੀ ਪਿਆਰੀਆਂ ਇਹਨਾਂ ਦਾ ਜਿਹੜਾ ਨਾ ਉਹ ਦੱਸਣ ਦਾ ਮਕਸਦ ਹੈ ਵੀਡੀਓ ਰਿਕਾਰਡ ਕਰਨ ਦਾ ਮਕਸਦ ਇਹ ਸੀ ਕਿ ਇਨਸਾਨ ਉਹਨੂੰ ਹੀ ਕਹਿੰਦੇ ਜਿਹਦੇ ਮਾਮਲਾਤ ਅੱਛੇ ਹੋਣ ਹਾਂ ਜਿਹਦੇ ਮਾਮਲਾਤ ਅੱਛੇ ਨਹੀਂ ਤੇ ਉਹ ਜਿਸ ਤਰ੍ਹਾਂ ਇਹ ਹੁਣ ਜਿਸ ਹਵੇਲੀ 'ਚ ਬੈਠੇ ਹੈ ਇਹ ਦੇਖੋ ਇਹਨਾਂ ਨੂੰ ਵੀ ਕੋਈ ਤਮੀਜ਼ ਨਹੀਂ ਹੈ ਗੰਦਗੀ ਦੀ ਔਰ ਸਫਾਈ ਦੀ ਤੇ ਇਸੇ ਤਰ੍ਹਾਂ ਇਨਸਾਨ ਜਿਹੜਾ ਗੰਦਗੀ ਤੇ ਅੱਛੇ ਔਰ ਬੁਰੇ ਦੀ ਉਹਨੂੰ ਤਮੀਜ਼ ਕੋਈ ਨਹੀਂ ਤੇ ਉਹ ਵੀ ਇਨਸਾਨ ਨਹੀਂ ਤਾਂ ਹੈਵਾਨ ਹੈ ਹੈਵਾਨ ਤੋਂ ਵੀ ਬਦਤਰ ਹੈ ਬਲਕਿ ਹੈਵਾਨ ਵੀ ਜਿਹੜੇ ਨੇ ਜਿਸ ਵਕਤ ਉਹ ਚੱਲਦੇ ਨੇ ਸੜਕ ਦੇ ਉੱਪਰ ਜਾਂ ਕਿਸੇ ਰਸਤੇ ਦੇ ਉੱਪਰ ਚੱਲਦੇ ਤੇ ਤੁਸੀਂ ਦੇਖਿਆ ਹੋਵੇਗਾ ਅਕਸਰ ਲਾਈਨ ਦੇ ਵਿੱਚ ਚੱਲਦੇ ਨੇ ਇਨਸਾਨਾਂ ਦਾ ਹੁਣ ਜਿਹੜਾ ਇੱਕ ਨਾਮ ਤੇ ਰਹਿ ਗਿਆ ਹੈ ਲੇਕਿਨ ਇਹ ਇਨਸਾਨ ਨਹੀਂ ਬਲਕਿ ਇੱਕ ਹਜੂਮ ਹੈ ਤੁਸੀਂ ਕਿਸੇ ਵੀ ਸਾਈਡ ਤੇ ਚਲੇ ਜਾਓ ਇੱਕ ਦੂਸਰੇ ਦਾ ਹੱਕ ਖਾ ਕੇ ਜਿਹੜਾ ਨਾ ਉਹ ਖੁਸ਼ ਹੁੰਦੇ ਨੇ ਲੇਕਿਨ ਜਾਨਵਰ ਜਿਹੜੇ ਨੇ ਉਹ ਆਪਣੇ ਜਿਹੜਾ ਨਾ ਉਹ ਲਾਈਨ ਦੇ ਵਿੱਚ ਚਰਦੇ ਜਾਂਦੇ ਨੇ ਫਸਲ 'ਚ ਖੇਤ ਦੇ ਵਿੱਚ ਜਿੰਨਾ ਅੱਲਾ ਨੇ ਰਿਜ਼ਕ ਉਹਨਾਂ ਦੇ ਮੁਕੱਦਰ 'ਚ ਲਿਖਿਆ ਰਿਜ਼ਕ ਖਾਂਦੇ ਨੇ ਤੇ ਆਪਣੇ ਮਾਲਕ ਦੇ ਨਾਲ ਅੱਗੇ ਨਾਲ ਤੁਰੇ ਜਾਂਦੇ ਨੇ ਤੇ ਹੁਣ ਜਿਹੜੀ ਹੈ ਇਹ ਸੂਰਤ ਹਾਲ ਬਹੁਤ ਜ਼ਿਆਦਾ ਬਦਲੀ ਹੈ ਤੇ ਬਾਬਾ ਜੀ ਕਹਿੰਦੇ ਨੇ ਕਿ ਸਾਡੇ ਜਿਹੜਾ ਨਾ ਇੱਥੇ ਸਰਦਾਰ ਵੀ ਰਹਿੰਦੇ ਸਨ ਉਹਨਾਂ ਦੇ ਮਾਮਲਾਤ ਦੀ ਵਜ੍ਹਾ ਤੋਂ ਸਾਨੂੰ ਉਹ ਜੇ ਬਹੁਤ ਜ਼ਿਆਦਾ ਯਾਦ ਰਹਿੰਦੇ ਨੇ ਤੇ ਉਹਨਾਂ ਵਾਸਤੇ ਢੇਰ ਸਾਰੀਆਂ ਦੁਆਵਾਂ ਨੇ ਤੇ ਉਹਨਾਂ ਦੇ ਬੱਚਿਆਂ ਵਾਸਤੇ ਵੀ ਤੇ ਲਓ ਜੀ ਫਿਰ ਮਿਲਾਂਗੇ ਇੱਕ ਨਈ ਵੀਡੀਓ ਨਾਲ ਤੇ ਰੱਬ ਰੱਖਾ ਬਹੁਤ ਬਹੁਤ ਸ਼ੁਕਰੀਆ अस्सलाम वालेकुम।